ਸਲਾਮੁਅਲੈकुम ਗੁੱਡ ਮਾਰਨਿੰਗ ਸੋਹਣਿਓ ਗੁੱਡ ਮਾਰਨਿੰਗ। ਲੋ ਵੀ ਦੇਖ ਲਵੋ ਇੱਕ ਹੋਰ ਸੋਹਣਾ ਸੋਹਣਾ ਚਮਕਦਾ ਹੋਇਆ ਦਿਨ ਅਸੀਂ ਦੇਖ ਰਹੇ ਹਾਂ ਤੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਸੋਹਣੇ ਸੋਹਣੇ ਬੱਦਲ, ਅਸਮਾਨ ਸੋਹਣੇ ਬੱਦਲ ਤੇ ਸੋਹਣਾ ਮੰਜ਼ਰ ਤੇ ਤੇ ਸੋਹਣਿਆਂ ਨੂੰ ਖੁਸ਼ ਆਮਦੇਦ। ਇੱਕ ਵਾਰੀ ਫਿਰ ਅਸੀਂ ਗਾਰਡਨ ਦੀ ਤਰਫ ਆ ਗਏ ਹਾਂ ਤੇ ਇਹ ਜ਼ਮੀਨ 'ਚੋਂ ਪੱਟ ਲਏ ਨੇ ਆਲੂ, ਕਿਉਂਕਿ ਹਵਾਵਾਂ ਨੇ ਨਾ ਇਹ ਸਾਰਾ ਪੌਦੇ ਤੋੜ ਦਿੱਤੇ ਸਨ ਜਿਹੜੇ ਆਲੂ ਦੇ ਲਾਏ ਸਨ। ਤੇ ਇੱਥੇ ਤਿੰਨ ਚਾਰ ਹੀ ਉੱਗੇ ਸਨ, ਜ਼ਿਆਦਾ ਪੌਦੇ ਨਹੀਂ ਸਨ। ਇੱਕ ਇੱਥੇ ਸੀ, ਇੱਕ ਇਹ ਵੇ ਲੇਕਿਨ ਪਿਛਲੇ ਦਿਨਾਂ ਜਿਹੜੇ ਸ਼ਦੀਦ ਹਵਾਵਾਂ ਚੱਲੀਆਂ ਨਾ ਉਹਨਾਂ ਨੇ ਸਾਰੇ ਪੌਦੇ ਜਿਹੜੇ ਨਾ ਬਸ ਸਮਝੋ ਲੀਰੋ ਲੀਰ ਹੋ ਗਏ ਵਿਚਾਰੇ। ਤੇ ਮੈਂ ਕਿਹਾ ਚਲੋ ਅਸੀਂ ਫਿਰ ਨਾ ਕੱਢ ਲਈਏ ਕਿ ਫਿਰ ਹਵਾ ਦੇ ਨਾਲ ਰੁਕਣੇ ਤੇ ਹੈ ਨਹੀਂ ਨੇ, ਤੇ ਅਸੀਂ ਇਹਨੂੰ ਪੱਟ ਕੇ ਦੇਖਦੇ ਹਾਂ ਇਹਦੇ ਅੰਦਰੋਂ ਜੋ ਕੁਛ ਨਿਕਲ ਆਵੇ। ਤੇ 4 ਆਲੂ 5 ਨਹੀਂ 2 ਤੇ 6 ਆਲੂ ਤਾਂ ਉੱਧਰੋਂ ਨਿਕਲ ਆਏ ਨੇ। ਤੇ ਇੱਧਰੋਂ ਵੀ ਅਸੀਂ ਦੇਖਦੇ ਹਾਂ ਜੇ ਸਾਨੂੰ ਕੁਛ ਮਿਲ ਜਾਣਾ ਆਲੂ ਤੇ ਠੀਕ ਹੈ, ਨਾ ਮਿਲਿਆ ਤਾਂ ਨਾ ਸਹੀ। ਅਸੀਂ ਕਿਹੜਾ ਕੋਈ ਕੀ ਕਹਿੰਦੇ ਨੇ। ਲਓ ਬਈ ਇੱਕ ਹੋਰ ਮਿਲ ਗਿਆ ਸਾਨੂੰ ਆਲੂ। ਅੱਲਾ ਕਰੇ ਇੱਕ ਦੋ ਹੋਰ ਮਿਲ ਜਾਵੇ, ਇੱਕ ਟਾਈਮ ਦੀ ਹਾਂਡੀ ਤੇ ਪੱਕੇ। ਲੋ ਬਈ ਇੱਕ ਹੋਰ ਮਿਲ ਗਿਆ ਸਾਨੂੰ, 2 ਹੀ ਮਿਲੇ ਨੇ ਬਈ ਇੱਥੋਂ ਸਾਨੂੰ। ਉਸ ਜਗ੍ਹਾ ਤੋਂ ਫਿਰ ਵੀ ਜ਼ਿਆਦਾ ਮਿਲ ਗਏ, ਇੱਥੇ ਸਿਰਫ 2 ਹੀ ਨਿਕਲੇ ਨੇ ਕਿਉਂਕਿ ਹਵਾਵਾਂ ਨੇ ਨਾ। ਆ ਦੇਖੋ ਛੋਟਾ ਜਿਹਾ ਹੈਗਾ ਵੀ, ਚਲੋ ਇੱਥੇ ਹੀ ਦੱਬ ਦਿੰਦੇ ਹਾਂ। ਦੁਬਾਰਾ ਇਹ ਜਿਹੜਾ ਨਿਕਲ ਆਏਗਾ ਦੁਬਾਰਾ ਪੌਦਾ ਬਣ ਜਾਏਗਾ, ਕਿਉਂਕਿ ਹਵਾਵਾਂ ਨੇ ਪੌਦੇ ਹੋਣ ਹੀ ਨਹੀਂ ਦਿੱਤੇ ਕਿ ਵਿਚਾਰੇ ਉਹ ਖਲੋਂਦੇ ਕਿਸੇ ਪਾਸੇ ਤੇ ਕੋਈ ਆਲੂ ਸ਼ਾਲੂ ਬਣਦੇ। ਬੜੀ ਜਿਹੜਾ ਨਾ ਇਹਨੂੰ ਅਸੀਂ ਇੱਥੇ ਹੀ ਦੱਬ ਦਿੰਦੇ ਹਾਂ। ਇੱਕ ਛੋਟਾ ਜਿਹਾ ਵੀ ਇਹਦੇ ਵਿੱਚ ਬਿਲਕੁਲ ਨੰਨਾ ਮੁੰਨਾ ਜਿਹਾ ਦੇਖੋ, ਇਹ ਵੀ ਇਹਦੇ ਵਿੱਚ ਹੀ ਦਬਾ ਦਿੰਦੇ ਹਾਂ ਤੇ ਚਲੋ ਫੇਰ ਉਗਾਣਗੇ। ਅਸੀਂ ਕਿਹਾ ਕਿ ਅਸੀਂ ਇੱਕ ਛੋਟਾ ਜਿਹਾ ਨਿਕਲ ਆਇਆ ਵੇ, ਅਸੀਂ ਇਹਨੂੰ ਇੱਥੇ ਹੀ ਦਬਾ ਦਿੰਦੇ ਹਾਂ ਜਿਹੜੇ ਛੋਟੇ ਛੋਟੇ ਨਿਕਲੇ ਨੇ, ਤਾਂ ਕਿ ਫਿਰ ਬਣ ਜਾਣਗੇ ਆਲੂ। ਇਹਦੇ ਅੰਦਰੋਂ ਵੀ ਪੱਟ ਕੇ ਦੇਖਦੇ ਹਾਂ ਵੀ ਇਹਦੇ ਅੰਦਰੋਂ ਕੀ ਨਿਕਲਦਾ ਵੇ। ਲੋ ਵੀ ਇਹ ਵੀ ਨਿਕਲ ਆਏ ਨੇ, ਛੋਟੇ ਛੋਟੇ ਇਹਦੇ ਵਿੱਚ ਹੈਗੇ ਨੇ, ਲੇਕਿਨ ਅਸੀਂ ਛੋਟਿਆਂ ਨੂੰ ਸਹੀ ਦੱਬ ਦਾਂਗੇ, ਬੜੇ ਅਸੀਂ ਕੱਢ ਲਵਾਂਗੇ। ਕਿ ਚਲੋ ਆਲੂ ਅਸੀਂ ਅੰਦਰ ਲੈ ਕੇ ਆ ਗਏ ਹਾਂ। ਹੁਣ ਅਸੀਂ ਅੰਦਰ ਗਿਆ ਤੋਂ ਦੇ ਆਲੂ ਜਿਹੜੇ ਅਸੀਂ ਪੱਟੇ ਤੇ ਅਸੀਂ ਉਹਦੀ ਬਣਾਉਣ ਲੱਗੇ ਭੁਜੀਆ। ਤੇ ਉਹਨੂੰ ਆਲੂ ਦੀ ਭਾਜੀ ਵੀ ਕਹਿੰਦੇ ਨੇ, ਆਲੂ ਦੀ ਸਬਜ਼ੀ ਵੀ ਕਹਿੰਦੇ ਨੇ, ਆਲੂ ਦੀ ਭੁਜੀਆ ਵੀ ਕਹਿੰਦੇ ਨੇ, ਭੁਰਜੀ ਦਾ ਵੀ ਲਫ਼ਜ਼ ਕਿਹਾ ਜਾਂਦਾ ਹੈ। ਬਹਰਹਾਲ ਇਹ ਨਾਲ ਅਸੀਂ ਪਿਆਜ਼ ਕੱਟ ਲਿਆ ਵੇ, ਨਾਲ ਹਰੀ ਮਿਰਚ ਤੇ ਜਾਏਗਾ ਟਮਾਟਰ ਤੇ ਧਨੀਆ ਅਸੀਂ ਬਹੁਤਾ ਸਾਰਾ ਕੱਟ ਕੇ ਰੱਖ ਲਿਆ ਵੇ, ਤੇ ਨਾਲ ਇੱਕ ਪਿਆਲੀ ਵਿੱਚ ਹੋਰ ਮੈਂ ਟਮਾਟਰ ਔਰ ਹਰੀ ਮਿਰਚ ਔਰ ਇਹ ਕੱਟਿਆ ਜਿਹੜਾ ਲਸਣ ਗਾਰਲਿਕ। ਅੱਜ ਅਸੀਂ ਗਾਰਲਿਕ ਚਟਨੀ ਬਣਾਵਾਂਗੇ ਨਾਲ ਆਲੂ ਦੀ ਭੁਜੀਆ। ਆਲੂ ਦੀ ਭਾਜੀ ਬਣਾਉਣ ਲੱਗੇ ਹਾਂ ਜੀ ਅਸੀਂ ਅੰਡਿਆਂ ਦੇ ਨਾਲ। ਉਹਦੇ ਵਿੱਚ ਪਹਿਲੇ ਤਾਂ ਸਭ ਤੋਂ ਪਹਿਲੇ ਜ਼ਾਰੇ ਜਾਏਗਾ ਆਇਲ, ਥੋੜਾ ਜਿਹਾ ਆਇਲ ਗਰਮ ਹੋ ਜਾਵੇ ਫਿਰ ਅਸੀਂ ਇਹਦੇ ਵਿੱਚ ਪਿਆਜ਼ ਜਿਹੜੇ ਨਾ ਸ਼ਾਮਿਲ ਕਰਾਂਗੇ। ਆਇਲ ਥੋੜਾ ਗਰਮ ਹੋ ਗਿਆ ਹੈ, ਇਹਦੇ ਵਿੱਚ ਅਸੀਂ ਪਾ ਦੇਵਾਂਗੇ ਪਿਆਜ਼। ਘਰ ਦੇ ਆਲੂਆਂ ਨੇ ਵੀ ਬੜਾ ਮਸਲਾ ਹੱਲ ਕਰ ਦਿੱਤਾ ਅੱਜ ਸਾਡੇ ਘਰ ਦਾ, ਔਰ ਇੰਨੀ ਖੁਸ਼ੀ ਹੋ ਰਹੀ ਹੈ ਕਿ ਮਿਹਨਤ ਤੁਸੀਂ ਕਰਦੇ ਹੋ ਲੇਕਿਨ ਉਹ ਥੋੜ੍ਹੀ ਜਿਹੀ ਵੀ ਭਾਵੇਂ ਚੀਜ਼ ਮਿਲ ਜਾਂਦੀ ਹੈ ਨਾ ਤਾਂ ਬੜੀ ਖੁਸ਼ੀ ਬਹੁਤ ਉਹਦੀ ਹੁੰਦੀ ਹੈ। ਉਜ਼ਮਾ ਹੁੰਦੀ ਤਾਂ ਉਜ਼ਮਾ ਨੇ ਕਹਿਣਾ ਸੀ ਇੱਕ ਬੋਰੀ ਵਾਜੀ ਆਲੂਆਂ ਦੀ ਮੇਰੇ ਵੱਲ ਵੀ ਭੇਜ ਦੇਵੋ। ਉਜ਼ਮਾ ਤੇ ਜ਼ਰੂਰ ਹਿੱਸੇਦਾਰ ਬਣਨਾ ਸੀ ਉਜ਼ਮਾ ਨੇ। ਔਰ ਉਜ਼ਮਾ ਕਹਿੰਦੀ ਜੇ ਤੁਸੀਂ ਮੇਰਾ ਨਾਂ ਲੈਂਦੇ ਹੋ ਨਾ, ਓਏ ਹੋਏ ਹੋਏ, ਕਹਿੰਦੀ ਮੈਂ ਥਾਂ ਮਰ ਜਾਂਦੀ ਹਾਂ ਉਸ ਵੇਲੇ। ਜਦੋਂ ਹੌਲੀ ਜਿਹੀ ਲੈਣਾ ਮੇਰਾ ਨਾਂ, ਜਦੋਂ ਹੌਲੀ ਜਿਹੀ ਲੈਣਾ ਮੇਰਾ ਨਾਂ, ਮੈਂ ਥਾਂ ਮਰ ਜਾਨੀਆਂ, ਮੈਂ ਥਾਂ ਮਰ ਜਾਨੀਆਂ। ਹਾਏ ਵੇ ਜਦੋਂ ਹੌਲੀ ਜਿਹੀ ਲੈਣਾ ਮੇਰਾ ਨਾਂ। ਚਲੋ ਬਈ ਮੈਡਮ ਤੇ ਸਾਨੂੰ ਹਰ ਵਕਤ ਯਾਦ ਆਉਂਦੇ ਨੇ। ਹਰ ਗਾਣਾ ਜਿਹੜਾ ਨਾ ਮੈਡਮ ਦਾ ਇੰਨਾ ਮਜ਼ੇਦਾਰ ਹੁੰਦਾ, ਇੰਨਾ ਜ਼ਬਰਦਸਤ ਕਿ ਬਈ ਬਸ ਪਿਆਜ਼ ਨੂੰ ਅਸੀਂ ਬਹੁਤ ਲਾਲ ਨਹੀਂ ਕਰਨਾ। ਇਹਦੇ ਵਿੱਚ ਅਸੀਂ ਸ਼ਾਮਿਲ ਕਰ ਦੇਵਾਂਗੇ 2 ਅਦਦ
ਟਮਾਟਰ ਤੇ 2 ਹਰੀਆਂ ਮਿਰਚਾਂ ਮੈਂ ਸੋਹਣੀਆਂ ਸੋਹਣੀਆਂ ਕੱਟੀਆਂ ਨੇ, ਅਸੀਂ ਇਹਨੂੰ ਇਹਦੇ ਵਿੱਚ ਪਾ ਦਾਂਗੇ। ਨਾਲ ਹੀ ਅਸੀਂ ਸ਼ਾਮਿਲ ਕਰ ਦੇਵਾਂਗੇ ਇਹਦੇ ਵਿੱਚ ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾਓਗੇ, ਔਰ ਨਾਲ ਜਾਏਗੀ ਹਲਦੀ ਤੇਰਾ ਵਿਆਹ ਜਲਦੀ। लो भाई मिर्च भी जा रही है जी ज़बरदस्त किस्म की। ज़रा सी हांडी बनानी है बड़ी चटपटी स्टाइल की, पता चले भाई कि कुछ पक्के आवे, एवं फिक्की फिक्की नहीं असी बनानी। नाल थोड़ी जी जाएगी कुटी मिर्च, तो कुटी मिर्च भी गई है, तो नाल हरी मिर्च भी गई है, नाल लाल मिर्च भी गई है। तो थोड़ा जहा असी मसाले नूं भुन लवांगे। मसाला थोड़ा जहा साडा भुज गया वे, असी ये शामिल कर देवांगे आलू। आलू साढ़े थोड़े ਜਿਹੇ भुज गए ने, अस्सी विच इहदे 2 घुट पानी जिहड़ा ना शामिल कर दिता है ताकि आलू गल जाए। वैसे तो वैसे भी गल सकते सन, पर मैं इस तो पा दिता एहतियातन कि नवे आलू ने ना, नवा आलू थोड़ा जहा बस होंदा वे ते वो सख्त होंदा वे ते ना होए कच्चे रह जाण। तो थोड़ा जहा असीं इहनूं दम ते ला दांगे, थोड़े हल्की अग कर दांगे ताकि अपने पानी च गल जाए। हांडी साडी पक रही है, जदों तक सोचा कि असीं लसन की चटनी बना लवां। लसन की चटनी बहुत मज़े की बनती है और बहुत सारे घरों च बनती है। कोई एक ऐसी रेसिपी नहीं है कि मैं कहां कि कोई कमाल बना रही हाँ मैं कुछ, लेकिन अक्सर बनती रहती है। इनू तुसी पराठे नाल भी खाओ, इनू तुसी की कहंदे ने रोटी नाल खाओ, किसी चीज़ नाल भी नान ना खा लो, ब्रैड दे नाल खा लो, बड़ा चंगा लगता है। और सब तो अच्छी गल दी है कि इस तरह थोड़ी फ्रैश गार्लिक जिहड़ा है ना तुसी खा लेंदे हो, वरना फिर वो रह ही जाता है कि डॉक्टर कहते हैं लसन खाओ जी फलान करो, तो वह खादा ही नहीं जाता। ये आएगा लसन के जवे, टमाटर ते हरी मिर्च ऐसे ये शामिल कर देवांगे। उस तो बाद धनिया बहुता सारा तुसी पा लेना। मैं ये थोड़ा जहा मैं धनिया रखांगी, जिहड़ा असी उस हांडी विच पाना है ना, बहुत थोड़ा जहा बस मैं हांडी वास्ते रखांगी, बाकी सारा धनिया असी ये पा देंगे। ये बहुत अच्छी चटनी बनती, इन्नी टेस्टी बनती है, सादी, और तुम कभी खा के देखियो। ये हरी मिर्च और टमाटर और बस चीज़ा, नमक असी हसबे जायका पा लाँगे, तो बस इनू फटाफट इस करके। पहले जमाने कूंडियाँ चीज़ां कुटियाँ जांदियां सन, पर हुण जो कूंडियां दा तो नहीं, हुण तो ये ही बनती। तो चलो जी असी इनू चला देने। अच्छा पिछों बटन नहीं खुलिया। चटनी साड़ी रेडी हो गई है, तो असी ये छोटी डब्बी च पा के ना तो रख देवांगे फ्रिज में। जो तुसी खाना वे नाल थोड़ी जी कढ़ लवो, बहुत मज़ेदार। हांडी साड़ी टापो टाप पकदी पई है, सोहने सोहने आलू, होए होए होए, इन्नी प्यारी खुशबू पई आंदी है ना, ज़बरदस्त। तो चलो जी असी हुण इत्थे कर लेने अंडे, थोड़े अंडे फैट लेने। जब तक साढ़े आलू गल रहे ना, तो असी अंडे फैट लेने। 3 अदद अंडे मैं तोड़ लेने, तो इनू असी थोड़ा जा फेंट लवांगे। हांडी साड़ी जिहड़ी है ना बिल्कुल पकड़ के करीब पहुँच गई है। बस थोड़ा सी अंडे पा के थोड़ा जहा करना है। तो मेरे को थोड़ा जहा ना नान कई दिन का बचिया पिया सी, मेरे ख्याल 1 हफ्ता पहले का, मैं फ्रिज में रख दिता सी इस फॉयल में लपेट के। इनू मैं थोड़ा जहा गर्म कर लैनी हाँ, तो ये नाल फिर मैं टेस्ट कराँगी। पानी तकरीबन खुश्क हो गया वे सारा, और इन्ना अच्छा खुशबू जी आ रही है ना, तो मैंने भुख बद गई है। तो मैं जो मजबूरन जड़ा वे ना यह नान का टुकड़ा गर्म करके रख लिया वे, क्योंकि मेरे को बर्दाश्त नहीं पई होंदी, इन्नी अच्छी खुशबू ये पई आँदी है। तो असी ये शामिल कर दिते हैं अंडे। अगर तुसी सिर्फ भुर्जिया ही खानी है आलू की, तो इस तरह भी खा सकते हो, बस डन है, तैयार है। तुसी थोड़ा जा कर लो, लेकिन अगर अंडियां दे नाल खाना में तो बस वही फिर थोड़ा जा अंडे पा लवो। मैं 3 अदद अंडे ये शामिल किए ने। वैसे कहते हैं गुड़ जिन्ना पाओ उन्ना ही मज़ेदार लगता, उन्ना ही मिठा होंदा है। पर आलू बहुत थोड़े सन ना, इस तो 3 अंडे मैनूं लग्या कि ये काफ़ी होणगे। तो चलो असीं इहनूं थोड़ा हल्के हल्के हाथ नाल हिलाने आ, देखने आ बई इहदी की शक्ल निकलदी है लाडो रानी दी, साडी लाडो रानी।
अच्छा हाँ भैया ये तो अच्छा ना आ गया लाडो रानी भुजिया बना ली हुई असी ते शमा ने तो ज़रूर हसना मेरी नावां तो शमा ने कहना कि बाजी ना कैसे कैसे रख देंगे ने डिशेज़ दे हल्के हल्के हाथ नाल असीं हिलांदे रहे ते सारे अंडे जड़े ने अच्छी तरह मिक्स हो गए ने बिल्कुल कच्चापन उहदा खत्म हो गया है और भाफां उठ रही ने ते पता हांडी दस रही कि भाई तैयार हाँ बस हम चुल्हा बंद कर दो खुदा दा वास्ता कहते भाई बस करो जी इत्थे ही डक्का ला दिओ ते चलो भी असीं हुण चुल्हा बंद करने हुण जिहड़ी हांडी चारी शदीद एहतजाज भी कर दी है शदीद किस्म की सोहनी हांडी साड़ी तैयार हो गई है शदीद मैं इस तो क्या वे कि बई ये कोई ना मसाला ज़्यादा गया ना कुछ वही असी नॉर्मल जड़ियाँ चीज़ों के नाल बनाइए और बड़ी अच्छी सादी हांडी साड़ी बड़ी चंगी बनती है सादी हांडी नालों चंगी कोई हांडी नहीं आती बई मिर्च मसाले और दूसरिया चीज़ां एक्सट्रा मसाले तो फलाना तो यह चीज़ वो चीज़ जी मर्जी पा लवो वो मज़ा नहीं देंदी जी सानू साड़ियाँ अपनी सादी सादियाँ हांडियाँ मज़ा देंदियां ने तो चलो जी असी नाल पा लेने चटनी ते नाल असी थोड़ा जा पा लिया अपने आलू अंडे की भुजिया ते असी इत्थे रखने टेबल ते असी हुण इहनूं थोड़ा जा खावांगे टेस्ट करांगे तुहाडे सामने यह जिहड़ा नेल कटर मैं कढ के रख के गई सा किन्ने दिन हो गए ने नाखून कटने याद ही नहीं रहिंदे इन्ने वधे हुए ने नाखून मेरे ते वो की कहंदे ने मैं जिहड़ा ना कढ के रख गई सी कि नाण वास्ते जा रही हाँ फिर भुल जानी हाँ तो मैं कहा सी टेबल ते पिया होएगा तो मैनूं याद रहेगा तो चलो जी असी हुण खाने खाना मजदूर के माथे पर मेहनत का पसीना है साढ़े भी मत्थे दे ना मेहनत का पसीना भी बगैर मेहनत के जड़ा ना कुछ नहीं मिलता मेहनत करो तो फिर सोहनी सोहनी हांडी भी बन जाती है तो सोहनी सोहनी चटनी भी बन जाती है तो तुसीं रात की रोटी भी गर्म कर लेंदे हो ਉਹਦੇ ਨਾਲ ਫਿਰ ਇਸ ਤਰ੍ਹਾਂ ਜਦੋਂ ਕਰਕੇ ਲਾ ਕੇ ਸਾਰੀਆਂ ਚੀਜ਼ਾਂ ਥੋੜੀ ਜਿਹੀ ਇਹ ਲਾਓ ਓਏ ਹੋਏ ਹੋਏ ਸਦਕੇ ਥੀਵਾਂ ਬਈ ਤੁਸੀਂ ਇਹ ਭੁਜੀਆ ਵੀ ਜ਼ਰੂਰ ਬਣਾਈਓ ਜੇ ਤੁਸੀਂ ਸ਼ੌਕ ਨਾਲ ਖਾਂਦੇ ਹੋ ਲੇਕਿਨ ਚਟਨੀ ਜ਼ਰੂਰ ਟਰਾਈ ਕਰਿਓ ਬਹੁਤ ਚੰਗੀ ਲੱਗੇਗੀ माशाअल्लाह सुबहान अल्लाह अल्लाह का शुक्र है कि अल्लाह पाक तुहानूं इन्नी हिम्मत दे दिंदा है कि तुसीं छोटे छोटे अपने दिन भर के काम निपटाते हो अपने काम काज करते हो तो फिर रज के रोटी खाते हो तो यह भी अल्लाह का लख शुक्र है हर वेले उस ज़ात का शुक्र अदा करते रहना चाहिए वे कि जिहड़ा असीं उहदे मुहताज तो हैगे ही हाँ लेकिन वो साडे ते किन्ना रहमान और रहीम है कि किन्ना फजल करदा वे अपना साडे उपर तो इस तरह जी जदों नायाब जमाने हुंदे सन हांडियां पकदियां सन जिहड़े हुंदे सन ना सादे सादे इस तरह हुंदे सन कि आलू गंढे लसन लसन प्याज कहंदे गंढे भी कहा जांदा इन्हां नूं इन्हां चीज़ां नूं इकट्ठे ही लैके ना रख लिया जांदा सी ज़्यादातर घरां विच क्योंकि दुकानां दूर दूर होंदियां सन फिर इन्ना खासकर जिहड़े ऐसे एरिया च रहिंदे सन पिंडां थावां च या जिथे दुकानां नहीं सन तो फिर चीज़ां भी बड़ी मुश्किल नाल मिलदियां होंदियां सन तो वो प्याज की बोरी इकट्ठी लैके फिर उन्हें खिलार के रख दिता जाता सी किसी स्टोर विच या कोई ऐसी जगह जिहड़ी हुंदी सी कि उत्थे प्याज नूं खिलार के रख दिता आलूआं नूं इस तरह खिलार के रख दिता जाता सी फिर कुछ दिन बाद उहदा इस तरह करके ना उन्होंने उलट पुलट कर दईदा सी ताकि हवा लगती रहे तो बई वो खराब ना हो क्योंकि फ्रिज और यह चीज़ां नहीं सन गर्मी बहुत होंदी सी और लसन प्याज तो ऐसी चीज़ है हर हांडी च जाना वे ना बाकी जो तुसी तरियां उपर नहीं हुंदा सी पाण उस जमाने च कदी किते रेहड़ी वाला कोई आ जांदा सी जिन्हां पिंडां थावां दी मैं गल कर रही हाँ तो उहदे कोल सब्जी लई जांदी सी धनिया मिल जांदा सी वरना सादियां सादियां हांडियां पकदियां सन इस तरह मेरी भी जो शादी हुई ना तो मैं गई अपने उत्थे पिंड जिथे मेरा ससुराल सी उत्थे अम्मा जी ने ना मंजी जिहड़ी एक साडा स्टोर सी बहुत वड्डा मतलब उत्थे 2 पेटियां पईयां सन एक पासे एक मंजी ते पूरे बिस्तरे पे होंदे सन जिहड़े रात नूं असीं विछाने सा और सुबह तय करके ना इस तरह वो फिर उस मंजे ते रख देने सा और 2 पेटियां दे उत्ते बक्से ते वो पेटियां दे नीचे जिहड़ी जगह सी ना उस स्टैंड के उपर पेटियां पईयां सन
ਉੱਥੇ ਸਾਰੇ ਪਿਆਜ਼, ਆਲੂ, ਲਸਣ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਖਿਲਾਰ ਕੇ ਰੱਖੀਆਂ ਹੁੰਦੀਆਂ ਸਨ। ਤੇ ਉਹ ਕਿਉਂਕਿ ਅਸੀਂ ਜਿਹੜੇ ਸ਼ਹਿਰ ਵਿੱਚ ਮਤਲਬ ਚਲੋ ਕਰਾਚੀ ਸ਼ਹਿਰ ਸੀ, ਬਹੁਤ ਸਾਡਾ VIP ਇਲਾਕਾ ਤਾਂ ਨਹੀਂ ਸੀ, ਲੇਕਿਨ ਬਹਿਰਹਾਲ ਫਿਰ ਵੀ ਸ਼ਹਿਰ ਕਹਿਲਾਂਦਾ ਸੀ। ਉੱਥੇ ਵੀ ਜਦੋਂ ਗਾँव 'ਚ ਮੈਂ ਗਈ ਸ਼ਾਦੀ ਹੋ ਕੇ, ਤਾਂ ਉੱਥੇ ਫਿਰ ਬਿਲਕੁਲ ਸੀ ਸਾਡੇ ਤੇ ਐਸਾ ਸਬਜ਼ੀ ਆ ਜਾਂਦੀ ਸੀ ਜਿਹੜੀ ਹਫਤੇ ਬਾਅਦ, ਜਾਂ ਇਕੱਠੀ ਲਸਣ ਪਿਆਜ਼ ਹਫਤੇ ਦਾ ਆ ਗਿਆ, ਫਿਰ ਇਸਤੇਮਾਲ ਲਈ ਲੈ ਆਏ। ਉੱਥੇ ਫਿਰ ਅੰਮਾ ਨੇ ਬੋਰੀ ਲੈ ਕੇ ਇਕੱਠੀ ਜਿਹੜੀ ਹੈ ਨਾ ਪੜੋਲਾ ਹੁੰਦਾ ਸੀ, ਲੋਕ ਪੜੋਲਿਆਂ 'ਚ ਕਣਕ ਲੈ ਕੇ ਪਾ ਦਿੰਦੇ ਹੁੰਦੇ ਸਨ, ਅਤੇ ਨਾਲ ਕੀ ਕਹਿੰਦੇ ਲਸਣ ਪਿਆਜ਼ ਅਤੇ ਆਲੂ ਵੀ ਜਦੋਂ ਸੀਜ਼ਨ ਦਾ ਆਉਂਦਾ ਸੀ ਨਾ ਲੈ ਕੇ ਫਿਰ ਸੁੱਟ ਲੈਣੇ, ਫਿਰ ਉਹਨਾਂ ਨੂੰ ਪਕਾਉਂਦੇ ਰਹਿਣਾ। ਲੇਕਿਨ ਉਸ ਜ਼ਮਾਨੇ 'ਚ ਇੰਨੀ ਗਰਮੀ ਪੈਂਦੀ ਸੀ ਕਿ ਆਲੂ ਫਿਰ ਬਹੁਤ ਜ਼ਿਆਦਾ ਚੱਲਦਾ ਨਹੀਂ ਸੀ, ਅਤੇ ਜਦੋਂ ਨਵਾਂ ਆਲੂ ਆਉਂਦਾ ਸੀ ਨਾ ਸਾਰਿਆਂ ਨੂੰ ਚੜ੍ਹ ਜਾਂਦੇ ਸਨ ਚਾਹ, ਸਾਰਿਆਂ ਨੂੰ ਚਾਹ ਚੜ੍ਹ ਜਾਂਦੇ ਸਨ। ਅੱਜ ਖੁਸ਼ੀਆਂ ਦੇ ਨਾਲ ਮੈਨੂੰ ਚੜ੍ਹ ਗਏ ਨੇ ਹਾਲ, ਅਤੇ ਉਹ ਖੁਸ਼ੀਆਂ ਦੇ ਨਾਲ ਹਾਲ ਚੜ੍ਹ ਜਾਂਦੇ ਹੁੰਦੇ ਸਨ। ਜਦੋਂ ਨਵਾਂ ਆਲੂ ਆਉਂਦਾ ਸੀ ਨਾ, ਨਵੇਂ ਆਲੂ ਦਾ ਬੜਾ ਬਈ ਇੱਕ ਇੰਤਜ਼ਾਰ ਹੁੰਦਾ ਸੀ ਕਿ ਨਵਾਂ ਆਲੂ ਆਉਂਦਾ ਸੀ, ਉਹਦਾ ਟੇਸਟ ਇੰਨਾ ਅੱਛਾ ਹੁੰਦਾ ਸੀ। ਔਰ ਖਾਣ 'ਚ ਅੱਜ ਵੀ ਇੰਤਜ਼ਾਰ ਹੁੰਦਾ, ਨਵਾਂ ਆਲੂ ਆਉਂਦਾ, ਲੋਕ ਬੜੇ ਸ਼ੌਕ ਨਾਲ ਖਾਂਦੇ ਨੇ, ਆਲੂ ਗੋਸ਼ਤ ਦਾ ਸ਼ੋਰਬਾ ਬਣਾਓ ਜਾਂ ਤੁਸੀਂ ਕੁਝ ਕਰੋ। ਪਰ ਇਹ ਵੀ ਉਸ ਜ਼ਮਾਨੇ ਵਾਸਤੇ ਬਿਲਕੁਲ ਨਵੇਂ ਆਲੂ ਦਾ ਇੰਨਾ ਇੰਤਜ਼ਾਰ ਹੁੰਦਾ ਸੀ ਨਾ, ਜਿਵੇਂ ਕੋਈ ਕਿਸੇ ਮਹਿਬੂਬ ਦਾ ਇੰਤਜ਼ਾਰ ਹੁੰਦਾ ਹੈ ਨਾ, ਇਸ ਤਰ੍ਹਾਂ ਨਵੇਂ ਆਲੂ ਦਾ ਇੰਤਜ਼ਾਰ ਹੁੰਦਾ ਸੀ। ਅਤੇ ਨਵਾਂ ਆਲੂ ਆਉਣਾ, ਲੋਕਾਂ ਨੇ ਫਿਰ ਉਹਦੇ ਮੁਖਤਲਿਫ ਚੀਜ਼ਾਂ ਪਕਾਉਣੀਆਂ। ਜਿਹੜੀ ਸ਼ੱਕਰਕੰਦੀ ਆਉਂਦੀ ਸੀ ਉਹ ਵੀ ਸੀਜ਼ਨ ਦੇ ਹਿਸਾਬ ਦੇ ਨਾਲ ਆਉਂਦੀ ਸੀ। ਜ਼ਿਆਦਾਤਰ ਚੀਜ਼ਾਂ ਸੀਜ਼ਨ ਦੇ ਹਿਸਾਬ ਨਾਲ ਹੀ ਆਉਂਦੀਆਂ ਸਨ। ਅੱਜ ਕੱਲ੍ਹ ਬੜੀਆਂ ਸਹੂਲਤਾਂ ਨੇ ਕਿ ਬਈ ਹਰ ਜਗ੍ਹਾ ਹੀ ਹਰ ਚੀਜ਼, ਬੜੇ ਬੜੇ ਸਟੋਰਸ ਬਣ ਗਏ ਨੇ, ਤੁਹਾਨੂੰ ਸੀਜ਼ਨ ਆਫ ਸੀਜ਼ਨ ਵੀ ਚੀਜ਼ਾਂ ਮਿਲ ਜਾਂਦੀਆਂ ਨੇ, ਕਿ ਤੁਸੀਂ ਜਿਹੜੀ ਚੀਜ਼ ਲੈਣਾ ਚਾਹੋ ਮਿਲ ਜਾਂਦੀ। ਪਰ ਉਸ ਜ਼ਮਾਨੇ ਨਾਲ ਹਰ ਸ਼ੈ ਜਿਹੜੀ ਸੀਜ਼ਨ ਦੇ ਹਿਸਾਬ ਨਾਲ ਆਉਂਦੀ ਸੀ। ਕਰੇਲੇ ਮਿਲਦੇ ਸਨ ਸੀਜ਼ਨ ਦੇ ਹਿਸਾਬ ਦੇ ਨਾਲ, ਟੀਂਡੇ ਆਣੇ ਨੇ ਸੀਜ਼ਨ ਦੇ ਹਿਸਾਬ ਦੇ ਨਾਲ, ਫਰੂਟ ਆਉਣਾ ਵੇ ਸੀਜ਼ਨ ਦੇ ਹਿਸਾਬ ਦੇ ਨਾਲ, ਹਰ ਸ਼ੈ ਸੀਜ਼ਨ ਦੇ ਹਿਸਾਬ ਨਾਲ। ਜਦੋਂ ਸ਼ਿਮਲਾ ਮਿਰਚਾਂ ਦਾ ਸੀਜ਼ਨ ਹੁੰਦਾ ਸੀ ਅਤੇ ਬਈ ਲੋਕਾਂ ਨੇ ਫਿਰ ਸ਼ਿਮਲਾ ਮਿਰਚ ਇੱਕ ਦੋ ਦਫਾ ਜ਼ਰੂਰ ਪਕਾਉਣੀ, ਥੋੜ੍ਹੇ ਜਿਹੇ ਦਿਨ ਲਈ ਆਉਂਦਾ ਸੀ ਉਹ ਸੀਜ਼ਨ, ਫਿਰ ਲੋਕ ਕਹਿ ਜਾਂਦੇ ਸ਼ਿਮਲਾ ਮਿਰਚ ਪਕਾ ਲਓ। ਸ਼ਿਮਲਾ ਮਿਰਚ ਨੂੰ ਫਿਰ ਕੀਮੇ 'ਚ ਪਕਾਉਣਾ, ਗੋਸ਼ਤ 'ਚ ਪਕਾਉਣਾ, ਸਾਦਾ ਪਕਾਉਣਾ, ਅਤੇ ਇਸ ਤਰ੍ਹਾਂ ਫਿਰ ਬੜਾ ਇੰਤਜ਼ਾਰ ਹੁੰਦਾ ਸੀ ਉਹਨਾਂ ਸਬਜ਼ੀਆਂ ਦਾ ਕਿ ਹੁਣ ਸੀਜ਼ਨ ਦੀਆਂ ਆਉਣ ਵਾਲੀਆਂ ਨੇ। ਹੁਣ ਅੱਜ ਕੱਲ੍ਹ ਤਾਂ ਤੁਸੀਂ ਦੇਖੋ ਹਰ ਸਬਜ਼ੀ ਤਕਰੀਬਨ ਹਰ ਸੀਜ਼ਨ ਵਿੱਚ ਮਿਲ ਜਾਂਦੀ ਹੈ, ਕੋਈ ਮਸਲਾ ਹੀ ਨਹੀਂ ਹੈ। ਉਸ ਜ਼ਮਾਨੇ 'ਚ ਇੰਤਜ਼ਾਰ ਹੁੰਦਾ ਸੀ ਕਿ ਗਾਜਰਾਂ ਆਉਣ ਅਤੇ ਅਸੀਂ ਹਲਵੇ ਪਕਾਈਏ, ਅਤੇ ਮੂਲੀਆਂ ਆਉਣ ਅਤੇ ਪਰੌਠੇ ਪਕਾਈਏ, ਅਤੇ ਕੀ ਕਹਿੰਦੇ ਨੇ ਸ਼ਿਮਲਾ ਮਿਰਚ ਆਵੇ ਅਤੇ ਸ਼ਿਮਲਾ ਮਿਰਚ ਅਤੇ ਕੀਮਾ ਤਕਰੀਬਨ ਮੇਰਾ ਖਿਆਲ ਹਰ ਘਰ 'ਚ ਹੀ ਬਣਦਾ ਸੀ। ਬੜੀ ਇੱਕ ਅਹਿਮ ਡਿਸ਼ ਹੁੰਦੀ ਸੀ, ਸੌਗਾਤ ਹੁੰਦੀ ਸੀ। ਇਸ ਤਰ੍ਹਾਂ ਫਿਰ ਸੀਜ਼ਨ ਦੇ ਹਿਸਾਬ ਦੇ ਫਰੂਟ ਅਤੇ ਸੀਜ਼ਨ ਦੇ ਹਿਸਾਬ ਦੀਆਂ ਸਬਜ਼ੀਆਂ ਲੋਕ ਇਸਤੇਮਾਲ ਕਰਦੇ ਸਨ। ਅਤੇ ਟਮਾਟਰ ਬਹੁਤ ਘੱਟ ਮਿਲਦਾ ਹੁੰਦਾ ਸੀ, ਕਿਉਂਕਿ ਟਮਾਟਰ ਵੀ ਜ਼ਿਆਦਾ ਸਰਦੀਆਂ ਦਾ ਫਰੂਟ ਹੈ ਅਤੇ ਗਰਮੀ ਪੈ ਕੇ ਫੁੱਲ ਮਰ ਜਾਂਦੇ ਸਨ। ਸ਼ਹਿਰਾਂ ਵਾਲਿਆਂ ਨੂੰ ਫਿਰ ਵੀ ਦਸਤਿਆਬ ਹੁੰਦਾ ਸੀ, ਲੇਕਿਨ ਪਿੰਡਾਂ ਥਾਵਾਂ 'ਤੇ ਫਿਰ ਇੰਨੇ ਨਹੀਂ ਮਿਲਦੇ ਸਨ। ਜਿਹਨਾਂ ਦੀ ਆਪਣੀ ਖੇਤੀਬਾੜੀ ਹੁੰਦੀ ਸੀ ਉਹ ਦੋ ਚਾਰ ਬੂਟੇ ਲਾ ਦਿੰਦੇ ਸਨ ਆਪਣੇ ਘਰ ਵਾਸਤੇ, ਕਿ ਚਲੋ ਵੀ ਲਾ ਦੇਵੋ, ਇੱਕਾ ਦੁੱਕਾ ਕੋ ਟਮਾਟਰ ਨਿਕਲ ਆਏਗਾ। ਪਰ ਜਿਨ੍ਹਾਂ ਦੇ ਇਸ ਤਰ੍ਹਾਂ ਨਹੀਂ ਹੁੰਦਾ ਸੀ, ਫਿਰ ਬਸ ਬਈ ਫਿਰ ਉਹ ਨਹੀਂ ਇੰਨਾ ਜਿਹੜਾ ਟਮਾਟਰ ਹਾਂਡੀਆਂ 'ਚ ਨਹੀਂ ਪੈਂਦਾ ਹੁੰਦਾ ਸੀ, ਬਹੁਤ ਘੱਟ ਹਾਂਡੀ 'ਚ ਟਮਾਟਰ ਪੈਂਦਾ ਸੀ। ਅੱਜ ਤਾਂ ਹੁਣ ਦੇਖੋ ਟਮਾਟਰ ਤੋਂ ਬਗੈਰ ਤੁਹਾਨੂੰ ਕੁਛ ਹਾਂਡੀ ਪਕਾਉਣ ਦਾ ਸੋਚਦਾ ਹੀ ਨਹੀਂ ਹੈ। ਸਾਡੀ ਅੰਮੀ ਅੱਲਾ ਜੰਨਤ ਨਸੀਬ ਕਰੇ ਨਾ, ਅੱਲਾ ਪਾਕ ਉਹਨਾਂ ਨੂੰ ਜਨਤਾਂ ਵਿੱਚ ਘਰ ਦੇਵੇ। ਅੰਮੀ ਨੂੰ ਟਮਾਟਰ ਬੜੇ ਪਸੰਦ ਹੁੰਦੇ ਸਨ, ਅੰਮੀ ਬੜੇ ਟਮਾਟਰ ਪਾਉਂਦੇ ਸਨ। ਅੰਮੀ ਨੂੰ ਇੰਨਾ ਉਹਨਾਂ ਨੇ, ਇਸ ਤੋਂ ਮੈਨੂੰ ਵੀ ਆਦਤ ਹੈ ਕਿ ਅਸੀਂ ਮਾਂ ਕੋਲੋਂ ਸਿੱਖਿਆ ਵੇ ਕਿ ਟਮਾਟਰ ਜਿਹੜਾ ਵੇ ਮੇਰਾ ਫੇਵਰਟ ਹੈ, ਕਿ ਹਾਂਡੀ ਪਕਾਉਣੀ ਹੈ ਟਮਾਟਰ, ਅਤੇ ਟਮਾਟਰ ਨਾ ਪਾਓ ਤਾਂ ਐਸਾ ਲੱਗਦਾ ਹਾਂਡੀ ਦਾ ਕੋਈ ਰੰਗ ਰੂਪ ਹੀ ਨਹੀਂ ਨਿਕਲਿਆ। ਅਤੇ ਬਹਰਹਾਲ ਉਹ ਨਾਯਾਬ ਜ਼ਮਾਨੇ ਜਦੋਂ ਲੋਕ ਸੀਜ਼ਨ ਦੇ ਹਿਸਾਬ ਨਾਲ ਚੀਜ਼ਾਂ ਖਾਂਦੇ ਹੁੰਦੇ ਸਨ, ਅਤੇ ਫਿਰ ਪੂਰਾ ਸੀਜ਼ਨ ਉਹਨਾਂ ਚੀਜ਼ਾਂ ਦਾ ਇੰਤਜ਼ਾਰ ਕਰਦੇ ਹੁੰਦੇ ਸਨ। ਅੱਜ ਇਸ ਸਰਦੀਆਂ ਦੀ ਚੀਜ਼ ਖਾਧੀ, ਅਗਲੀ ਸਰਦੀਆਂ 'ਚ ਜਾ ਕੇ ਉਹ ਮਿਲਦੀ ਹੁੰਦੀ ਸੀ। ਅਤੇ ਫਿਰ ਬਸ ਬਈ ਫਿਰ ਸ਼ੌਕ ਕਿਉਂ ਨਾ ਹੋਣ, ਫਿਰ ਉਹ ਹਲਵੇ ਕਿਉਂ ਨਾ ਬਣਨ ਬਈ, ਜਦੋਂ ਪੂਰਾ ਸਾਲ ਇੰਤਜ਼ਾਰ ਕੀਤਾ ਇੱਕ ਚੀਜ਼ ਦਾ। ਅੰਬ ਆਉਂਦਾ ਸੀ ਗਰਮੀਆਂ 'ਚ ਅਤੇ ਅੰਬ ਦਾ ਇਸ ਤਰ੍ਹਾਂ ਕਿੰਨੂੰ ਵੀ ਇੰਤਜ਼ਾਰ ਨਾ, ਕਿੰਨੂੰ ਫਿਰ ਸਰਦੀਆਂ 'ਚ ਆਉਣੇ ਅਤੇ ਇੰਨੇ ਲੋਕਾਂ ਨੇ ਖੁਸ਼ ਹੋ ਕੇ ਖਾਣੇ। ਅੱਜ ਵੀ ਕਿੰਨੂੰ ਬਹੁਤ ਸ਼ੌਕ ਨਾਲ ਖਾਧਾ ਜਾਂਦਾ ਹੈ, ਲੇਕਿਨ ਹੁਣ ਤਾਂ ਫਿਰ ਵੀ ਕੋਈ ਜੂਸ ਮਿਲ ਜਾਂਦਾ ਹੈ, ਬਹੁਤ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ। ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਨਹੀਂ ਸੀ, ਫਿਰ ਲੋਕ ਕਿੰਨੂੰ ਬਹਿ ਕੇ ਧੁੱਪ ਵਿੱਚ ਬਹਿ ਕੇ ਖਾਂਦੇ ਹੁੰਦੇ ਸਨ। ਉਹ ਮੰਜ਼ਰ ਹੁਣ ਜ਼ਿਆਦਾਤਰ ਅੱਖਾਂ ਤੋਂ ਓਝਲ ਹੋ ਗਏ ਨੇ। ਹੁਣ ਲੋਕ ਕਿੰਨੂੰ ਲਿਆਉਂਦੇ ਵੀ ਨੇ, ਕਮਰੇ ਬਣੇ ਹੋਏ ਨੇ ਅਤੇ ਉਹਨਾਂ ਵਿੱਚ ਬੈਠ ਕੇ, ਕਮਰਿਆਂ 'ਚ ਬੈਠ ਕੇ ਆਰਾਮ ਨਾਲ ਖਾ ਲੈਂਦੇ ਨੇ। ਪਰ ਉਸ ਜ਼ਮਾਨੇ 'ਚ ਕਿੰਨੂੰ ਵੀ ਖਾਣਾ ਅਤੇ ਕਹਿਣਾ ਜਿਹਨੇ ਆਉਣਾ ਆ ਜਾਓ ਜੀ ਕਿੰਨੂੰ ਖਾਈਏ। ਅਤੇ ਕਿੰਨੂੰ ਖਾਣ ਦਾ ਵੀ ਇੱਕ ਹੁੰਦਾ ਸੀ, ਮੰਜੀਆਂ 'ਤੇ ਬਹਿ ਜਾਣਾ, ਧੁੱਪ ਸੇਕਣੀ ਅਤੇ ਨਾਲ ਖਾਣੇ ਕਿੰਨੂੰ, ਅਤੇ ਬਈ ਮਜ਼ਾ ਆਉਂਦਾ ਸੀ। ਕਦੋਂ ਧੁੱਪ ਲੱਗ ਰਹੀ ਹੈ, ਵਿਟਾਮਿਨ D ਲੈ ਰਹੇ ਹੋ ਅਤੇ ਨਾਲ ਤੁਸੀਂ ਵਿਟਾਮਿਨ C ਖਾ ਰਹੇ ਹੋ, ਅਤੇ ਬੜਾ ਅੱਛਾ ਕੰਬੀਨੇਸ਼ਨ ਹੁੰਦਾ ਸੀ ਉਹ।
ਕਿ ਲੋਕਾਂ ਨੇ ਫਿਰ ਬੈਠ ਕੇ ਵਾਹ ਵਾਹ ਕਿੰਨੂ, ਔਰ ਕਿੰਨੂ ਦੇ ਨਾਲ ਲੂਣ ਲਾ ਕੇ ਖਾਇਆ ਜਾਂਦਾ ਸੀ। ਉਹ ਇੱਕ ਛਿਲਕੇ ਵਿੱਚ ਪਾ ਕੇ ਨਾ ਇੱਕ ਕਿੰਨੂ ਛਿਲਣਾ, ਉਹ ਸਾਰਿਆਂ ਨੂੰ ਨਿੰਬੂ ਨਾ ਜਿਹੜੇ ਛਿਲਕੇ ਹੁੰਦੇ ਸੀ ਨਾ ਉਹ 'ਚ ਲੂਣ ਪਾ ਪਾ ਕੇ ਸਾਰਿਆਂ ਨੂੰ ਮੰਜੀਆਂ 'ਤੇ ਫੜਾ ਦੇਣਾ। ਚਲੋ ਇਹ ਆਪਣੇ ਲਾਉਂਦੇ ਜਾਓ ਫਾੜੀ 'ਤੇ ਕੱਟ ਕੱਟ ਕੇ ਖਾਂਦੇ ਜਾਓ। ਅਤੇ ਬੜਾ ਮਜ਼ੇਦਾਰ ਉਹ ਮੰਜ਼ਰ ਹੁੰਦਾ ਸੀ ਕਿ ਸਾਲ ਬਾਅਦ ਜਦੋਂ ਚੀਜ਼ਾਂ ਮਿਲਦੀਆਂ ਸਨ ਫਿਰ ਲੋਕ ਵਿਚਾਰੇ ਤਰਸੇ ਹੁੰਦੇ ਸਨ ਅਤੇ ਫਿਰ ਉਹ ਉਸ ਤਰ੍ਹਾਂ ਹੀ ਖਾਂਦੇ ਹੁੰਦੇ ਸਨ। ਅਤੇ ਚਲੋ ਬਈ ਉਹ ਜ਼ਮਾਨੇ 'ਚ ਹੁਣ ਨਾਯਾਬ ਹੋ ਗਏ ਕਿ ਲੋਕ ਇਕੱਠੇ ਬਹਿ ਕੇ, ਕੋਈ ਪੜੋਸੀ ਆ ਗਿਆ, ਕੋਈ ਨਾਲ ਦਾ ਆ ਗਿਆ, ਕੋਈ ਮੁਹੱਲੇਦਾਰ ਆ ਗਿਆ, ਅਤੇ ਉਹਨੂੰ ਕਿੰਨੂ 'ਚ ਸ਼ਰੀਕ ਕਰਦੇ ਹੁੰਦੇ ਸਨ ਕਿ ਆ ਜਾਓ ਜੀ ਕਿੰਨੂ ਖਾਈਏ। ਉਹ ਵਿਹੜੇ ਹੀ ਮੁੱਕ ਗਏ ਨੇ ਕਿ ਜਿਨ੍ਹਾਂ 'ਚ ਬਹਿ ਕੇ ਲੋਕ ਕਿੰਨੂ ਖਾਂਦੇ ਸਨ, ਜਿਨ੍ਹਾਂ 'ਚ ਸਰਦੀਆਂ ਦੀਆਂ ਜਿਹੜਾ ਨਾ ਧੁੱਪਾਂ ਸੇਕੀਆਂ ਜਾਂਦੀਆਂ ਸਨ, ਜੇ ਗਰਮੀਆਂ ਦੀਆਂ ਰਾਤਾਂ ਨੂੰ ਜਿਨ੍ਹਾਂ 'ਤੇ ਸੌਂ ਕੇ ਤਾਰੇ ਦੇਖੇ ਜਾਂਦੇ ਸਨ, ਜਿਹੜੇ ਕੱਪੜੇ ਖੋਲੇ ਜਾਂਦੇ ਸਨ, ਅਤੇ ਜਿਹੜੇ ਕੀ ਕਹਿੰਦੇ ਨੇ ਬੱਚੇ ਖੇਡਦੇ ਸਨ ਜਿਹਨਾਂ ਵਿਹੜਿਆਂ 'ਚ, ਅਤੇ ਜਿਹਨਾਂ ਵਿਹੜਿਆਂ ਵਿੱਚ ਬਹਿ ਕੇ ਜੇ ਕਹਿੰਦੇ ਨੇ ਔਰਤਾਂ ਹਰ ਕੋਈ ਆਪਣਾ ਮੁਹੱਲੇਦਾਰ ਆ ਕੇ ਗੱਪਾਂ ਮਾਰਦਾ ਹੁੰਦਾ ਸੀ। ਹੁਣ ਵਿਹੜੇ ਮੁੱਕ ਗਏ ਨੇ। ਹੁਣ ਜਿਹੜਾ ਵੇ ਬੜੇ VIP ਘਰ ਬਣ ਗਏ ਨੇ, ਪਰ ਉਹ ਵਿਹੜੇ ਜਿਹੜੇ ਨੇ ਸਾਡੇ ਗਵਾਚ ਗਏ ਨੇ। ਬਹੁਤ ਘਰ ਮੈਂ ਹੁਣ ਜਾਂਦੀ ਹਾਂ, ਸੋਹਣੇ ਸੋਹਣੇ ਘਰ ਬਣੇ ਹੋਏ ਨੇ, ਖੂਬਸੂਰਤ ਘਰ, ਖੂਬਸੂਰਤ ਬੰਗਲੇ, ਖੂਬਸੂਰਤ ਡੈਕੋਰੇਸ਼ਨ, ਖੂਬਸੂਰਤ ਉਹ, ਪਰ ਉਹ ਨਾ ਮੰਜੀ ਨਜ਼ਰ ਆਉਂਦੀ ਹੈ, ਨਾ ਵਿਹੜਾ ਨਜ਼ਰ ਆਉਂਦਾ ਵੇ, ਤੇ ਨਾ ਉਹ 'ਚ ਖੇਲਦੇ ਬੱਚੇ ਨਜ਼ਰ ਆਉਂਦੇ ਨੇ। ਅਤੇ ਬਸ ਬਈ ਹੁਣ ਜਿਹੜਾ ਵੀ ਇੱਕ ਐਸੇ ਦੌਰ 'ਚ ਅਸੀਂ ਜੀ ਰਹੇ ਹਾਂ ਜਿੱਥੇ ਤਸੰਨੂ ਬਨਾਵਟ ਜ਼ਿਆਦਾ ਹੋਵੇ, ਅਤੇ ਉਹ ਜਿਹੜਾ ਓਰੀਜਨਲ ਲਾਈਫ ਸੀ, ਜਿਹੜੇ ਸਾਦਗੀ ਦਾ ਦੌਰ ਸੀ ਕਿ ਲੋਕ ਬੈਠ ਕੇ ਸਾਦੀਆਂ ਮੰਜੀਆਂ 'ਤੇ ਗੱਲਾਂ ਕਰਦੇ ਨੇ, ਉਹ ਦੌਰ ख़त्म ਹੋ ਗਿਆ, ਨਾਯਾਬ ਹੋ ਗਿਆ। ਅਤੇ ਚਲੋ ਜੀ ਫਿਰ ਮਿਲਦੇ ਹਾਂ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਤੁਹਾਡੇ ਕੋਲ ਮੈਂ ਇਜਾਜ਼ਤ ਚਾਹੁੰਦੀ ਹਾਂ। ਅਗਰ ਤੁਹਾਨੂੰ ਆਲੂ ਦੀ ਭੁਜੀਆ ਚੰਗੀ ਲੱਗੀ ਹੋਵੇ ਮੇਰੀ, ਅਤੇ ਕੀ ਕਹਿੰਦੇ ਨੇ ਜ਼ਰੂਰ ਦੱਸਿਓ ਕਿ ਤੁਹਾਨੂੰ ਕੈਸੀ ਲੱਗੀ ਹੋਵੇ। ਮੈਨੂੰ ਤਾਂ ਆਪ ਪਕਾਈਏ ਅਤੇ ਆਪਣੀ ਤਾਰੀਫ ਤੇ ਆਪ ਬੰਦਾ ਫਿਰ ਕਰ ਹੀ ਦਿੰਦਾ, ਤੁਸੀਂ ਥੋੜ੍ਹਾ ਬਾਅਦ 'ਚ ਕਰਨੀ ਹੈ, ਅਤੇ ਮੈਂ ਤਾਂ ਹੁਣ ਕਰ ਲਵਾਂ ਨਾ ਆਪਣੀ ਤਾਰੀਫ ਹੁਣੇ ਹੁਣੇ ਕਿ ਵੀ ਬੜੀ ਚੰਗੀ ਬਣੀ ਹੈ, ਬਹੁਤ ਸ਼ਾਨਦਾਰ ਬਣੀ ਹੈ, ਬਹੁਤ ਵਧੀਆ ਬਣੀ ਹੈ। ਅਤੇ ਚਲੋ ਵੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ। ਲੇਕਿਨ ਵਾਕਈ ਮੈਂ ਸੀਰੀਅਸਲੀ ਕਹਿ ਰਹੀ ਹਾਂ, ਤੁਸੀਂ ਇਹ ਜਿਹੜਾ ਨਾ ਜ਼ਰੂਰ ਟਰਾਈ ਕਰਿਓ। ਖਾਸ ਕਰ ਲਸਣ ਦੀ ਚਟਨੀ ਤੁਹਾਨੂੰ ਬਹੁਤ ਚੰਗੀ ਲੱਗੇਗੀ। ਆਲੂ ਮਟਰ ਪਕਾਏ ਹੋਏ ਨੇ, ਆਲੂ ਮਟਰ ਪਕਾਏ ਹੋਏ ਨੇ, ਸਾਡੇ ਨਾਲੋਂ ਵੱਟਣ ਚੰਗੇ ਜਿਹੜੇ ਸੀਨੇ ਨਾਲ ਲਾਏ ਹੋਏ ਨੇ, ਸਾਡੇ ਨਾਲੋਂ ਵੱਟਣ ਚੰਗੇ ਜਿਹੜੇ ਸੀਨੇ ਨਾਲ ਲਾਏ ਹੋਏ ਨੇ। ਅਤੇ ਸਾਡੇ ਨਾਲੋਂ ਬਟਨ ਚੰਗੇ। ਕੱਲ੍ਹ ਅਸੀਂ ਬੜੇ ਸਲੋ ਸਾਂ, ਕੱਲ੍ਹ ਸਾਡੇ ਸੋਹਣਿਆਂ ਦੀ ਸਾਲਗਿਰਾ ਸੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਰਿਆਂ ਨੇ ਕਮੈਂਟ ਕੀਤਾ ਹੈਪੀ ਬਰਥਡੇ ਦੇ। ਮੈਂ ਤੁਹਾਡੇ ਕਮੈਂਟ ਨਹੀਂ ਪੜ੍ਹੀ, ਕੱਲ੍ਹ ਇਨਸ਼ਾਅੱਲਾ ਅਸੀਂ ਸਾਰੇ ਕਮੈਂਟ ਪੜ੍ਹਾਂਗੇ। ਅਤੇ ਪਰ ਇਹ ਵੀ ਕਿ ਕੱਲ੍ਹ ਮੈਂ ਪੱਪੂ ਦਾ ਸ਼ਾਬਨ ਬੜਾ ਸਲੋ ਹੋ ਰਹਾ ਥਾ, ਕੱਲ੍ਹ ਅਸੀਂ ਬੜੇ ਸਲੋ ਹੋ ਰਹੇ ਸਾਂ। ਮੈਨੂੰ ਮੁਸਤਫਾ ਬਹੁਤ ਯਾਦ ਆ ਰਿਹਾ ਸੀ, ਮੈਨੂੰ ਕੋਈ ਗੱਲ ਹੀ ਨਹੀਂ ਨਿਕਲਦੀ ਪਈ ਸੀ, ਅਤੇ ਬੜਾ ਜੇ ਉਹ ਇੱਕ ਦਿਲ ਅਜੀਬ ਜਿਹਾ ਹੋ ਰਿਹਾ ਸੀ ਉਹਨਾਂ ਯਾਦਾਂ ਦੇ ਹਵਾਲੇ ਦੇ ਨਾਲ। ਚਲੋ ਜੀ ਫਿਰ ਮਿਲਦੇ ਹਾਂ। ਤੁਸੀਂ ਮੇਰੇ ਸਾਥ ਹੁੰਦੇ ਹੋ, ਸਾਥ ਦੇ ਦਿੰਦੇ ਹੋ, ਅਤੇ ਸਾਡੀਆਂ ਕੁਛ ਉਦਾਸੀਆਂ ਜਿਹੜੀਆਂ ਨੇ ਘੱਟ ਹੋ ਜਾਂਦੀਆਂ ਨੇ। ਅਸੀਂ ਮਿਲ ਕੇ ਇਸ ਵਿਹੜੇ 'ਚ ਬਹਿ ਜਾਂਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।